ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ ਇੱਕ ਸੰਦਾਸ ਸਨੀ ਨਕਵੀ ਨਾਂ ਦੀ 28 ਸਾਲਾਂ ਦੀ ਜਿਹੜੀ ਯੂਐਸ ਸਿਟੀਜ਼ਨ ਸੀ, ਉਸਨੇ ਇਹ ਦੋਸ਼ ਲਾਏ ਸੀ ਆਈਸ ਵਾਲਿਆਂ ਦੇ ਉੱਤੇ ਵੀ ਇਹਨਾਂ ਨੇ ਇਸ ਨੂੰ 43 ਘੰਟੇ ਇਮੀਗ੍ਰੇਸ਼ਨ ਕਸਟਡੀ ਦੇ ਵਿੱਚ ਰੱਖਿਆ ਹੈਗਾ ਆ। ਜਿਹੜੀ ਸਨੀ ਨਕਵੀ ਆ, ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਕਾਫੀ ਜ਼ਿਆਦਾ ਅਟੈਂਸ਼ਨ ਜਿਹੜੀ ਉਹ ਮਿਲੀ ਜਦ ਪਿਛਲੇ ਮਹੀਨੇ ਜਦ ਇਹਨੇ ਇਹ ਦੁਹਾਈ ਪਾਈ ਵੀ ਇਸ ਨੂੰ ਅਨਲਾਫਲੀ ਆਈਸ ਵਾਲਿਆਂ ਨੇ ਡਿਟੇਨ ਕੀਤਾ 43 ਘੰਟਿਆਂ ਦੇ ਲਈ। ਆਈਸ ਵਾਲਿਆਂ ਨੇ ਡੀਐਚਐਸ ਨੇ ਕਿਹਾ ਵੀ ਇਹ ਟੋਟਲੀ ਝੂਠ ਆ, ਵੀ ਤੂੰ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਬਾਅਦ 'ਚ ਉਹਦੀਆਂ ਵੀਡੀਓਜ਼ ਵੀ ਜਾਰੀ ਕਰ ਦਿੱਤੀਆਂ ਵੀ ਪਹਿਲਾਂ ਮੇਨ 'ਚ ਆਈ, ਫਿਰ ਸੈਕੰਡਰੀ ਹੋਈ ਤੇ ਫਿਰ ਉਸਨੂੰ ਕੁਛ ਹੀ ਚਿਰ ਦੇ ਵਿੱਚ ਜਿਹੜੀ ਉੱਥੋਂ ਨਿਕਲ ਗਈ ਸੀਗੀ। ਤੇ ਕਹਿੰਦੇ ਵੀ ਡਿਟੇਨ ਉਹਨੇ ਤੇ ਇਹ ਦਾਅਵਾ ਕੀਤਾ ਸੀਗਾ ਵੀ ਵਰਕ ਟ੍ਰਿਪ ਤੋਂ ਆ ਰਹੀ ਸੀ ਵਾਪਸ ਟਰਕੀ ਤੋਂ। 5 ਮਾਰਚ ਦੀ ਜਿਹੜੀ ਗੱਲ ਆ, ਸ਼ਿਕਾਗੋ ਦੇ ਓਹੇਅਰ ਇੰਟਰਨੈਸ਼ਨਲ ਏਅਰਪੋਰਟ ਤੇ 30 ਘੰਟੇ ਜਿਹੜਾ ਉਸਨੂੰ ਡਿਟੇਨ ਕਰਕੇ ਰੱਖਿਆ, ਉੱਥੇ ਰੱਖਿਆ। ਫਿਰ ਆਈਸ ਦੀ ਫੈਸਿਲਿਟੀ ਜਿਹੜੀ ਬ੍ਰੌਡ ਵਿਊ ਆ, ਉੱਥੇ ਉਸਨੂੰ ਟ੍ਰਾਂਸਫਰ ਕਰ ਦਿੱਤਾ ਗਿਆ। ਵਿਸਕੌਨਸਨ ਦੀ ਜੇਲ੍ਹ ਦੇ ਵਿੱਚ ਜਿਹੜੇ ਕਹਿੰਦੇ ਵੀ ਉਹ ਪਹੁੰਚ ਗਈ। ਹੋਮਲੈਂਡ ਸਿਕਿਉਰਿਟੀ ਨੇ ਪਰ ਉਹਦੀ ਸਰਵੇਲੈਂਸ ਫੁਟੇਜ ਆ ਏਅਰਪੋਰਟ ਦੀ ਉਹ ਸ਼ੋਅ ਕਰ ਦਿੱਤੀ ਵੀ ਸੈਕੰਡਰੀ ਇਨਸਪੈਕਸ਼ਨ ਜ਼ੋਨ ਦੇ ਵਿੱਚ ਸਵੇਰੇ ਆਉਂਦੀ ਆ ਤੇ 1 ਘੰਟੇ ਬਾਅਦ ਉਹ ਉੱਥੋਂ ਨਿਕਲ ਜਾਂਦੀ ਆ। ਕਹਿੰਦੇ ਵੀ ਮਿਸ ਨਕਵੀ ਜਿਹੜੀ ਆ ਉਹ 90 ਮਿੰਟਾਂ ਦੇ ਵਿੱਚ ਯੂਐਸ 'ਚ ਆਉਣ ਤੋਂ ਬਾਅਦ 'ਚ ਚਲੇ ਗਈ ਸੀਗੀ ਤੇ ਹੁਣ ਆਈਸ ਵਾਲੇ ਡੀਐਚਐਸ ਵਾਲੇ ਇਸ ਬੀਬੀ ਨੂੰ $1 ਮਿਲੀਅਨ ਦੇ ਲਈ ਲਾਸੂਟ ਜਿਹੜਾ ਇਸ ਦੇ ਉਲਟ ਜਿਹੜਾ ਉਹ ਪਾਉਣ ਜਾ ਰਹੇ ਆ। ਕਹਿੰਦੇ ਆ ਵੀ ਡੀਐਚਐਸ ਵਾਲੇ ਕਹਿ ਰਹੇ ਵੀ ਤੂੰ ਤਾਂ ਭਾਈ ਝੂਠ ਬੋਲਿਆ, ਸਾਡਾ ਨਾਮ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਬਦਨਾਮ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਤੇ ਟੋਟਲੀ ਫੇਕ ਕੀਤਾ ਜਿਹੜਾ 43 ਆਵਰ ਇਮੀਗ੍ਰੇਸ਼ਨ ਕਸਟਡੀ। ਲੋਕਾਂ ਨੇ ਇਹ ਗੱਲ ਨੂੰ ਹਰਜੋਤ ਸਿੰਘ ਜੀ ਤਾਂ ਕਰਕੇ ਚੁੱਕਿਆ ਕਿਉਂਕਿ ਬੀਤੇ ਜਿਹੜੇ ਦਿਨਾਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਆਪਾਂ ਨੂੰ ਪਤਾ ਆ ਵੀ ਆਈਸ ਦੀ ਡਿਟੈਂਸ਼ਨ ਫੈਸਿਲਿਟੀ ਦੀਆਂ ਜਿਹੜੀਆਂ ਖਬਰਾਂ ਆ, ਰੌਲਾ ਆ, ਉਹ ਖਾਸਾ ਜਿਹੜਾ ਉਹ ਪੈ ਰਿਹਾ ਸੀਗਾ। ਪਤਾ ਨਹੀਂ ਹੁਣ ਇਸਨੇ ਕਲਾਊਟ ਕਰਨ ਦੇ ਲਈ ਜਾਂ ਲਾਈਕ ਜਾਂ ਕਹਿ ਲਓ ਵੀ ਸਿੰਪਥੀ ਹਾਸਿਲ ਕਰਨ ਦੇ ਲਈ ਇਹ ਝੂਠ ਜਿਹੜਾ ਆ ਉਹ ਬੋਲ ਦਿੱਤਾ ਤੇ ਉਹਦੇ ਕਰਕੇ ਹੁਣ ਇਸ ਨੂੰ $1 ਮਿਲੀਅਨ ਦਾ ਲਾਸੂਟ ਜਿਹੜਾ ਉਹ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਸੋ ਡੌਜ ਕਾਉਂਟੀ ਦੇ ਜਿਹੜੇ ਸ਼ੈਰਿਫ ਆ ਡੇਲ ਸ਼ਮਿਟ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹ ਦੱਸਿਆ ਵੀ ਇਲੀਨੋਇਸ ਦੀ ਜਿਹੜੀ ਉਹ ਹੈਮਪਟਨ ਇਨ ਦੇ ਵਿੱਚ ਜਿਹੜੀ ਉਹ ਰੁਕ ਗਈ ਸੀਗੀ ਪੂਰੇ ਉਸ ਸਮੇਂ ਦੇ ਲਈ ਜਿਹਦੇ ਵਿੱਚ ਇਹ ਦਾਅਵਾ ਕਰਦੀ ਰਹੀ ਵੀ ਮੈਨੂੰ ਆਈਸ ਵਾਲਿਆਂ ਨੇ ਡਿਟੇਨ ਕਰਕੇ ਜਿਹੜਾ ਉਹ ਰੱਖਿਆ ਸੀਗਾ। ਪਰ ਹੈਰਾਨੀ ਦੀ ਗੱਲ ਆ ਹਰਜੋਤ ਸਿੰਘ ਜੀ ਵੀ ਅੱਜ ਦੇ ਜ਼ਮਾਨੇ 'ਚ ਜਦੋਂ ਵੀਡੀਓ ਫੁਟੇਜ ਆ, ਜਦੋਂ ਸਾਰੀਆਂ ਚੀਜ਼ਾਂ ਆ, ਹਰ ਇੱਕ ਚੀਜ਼ ਦਾ ਡਾਟਾ ਕਲੈਕਟ ਹੋ ਰਿਹਾ ਤੇ ਬੀਬੀ ਨੇ ਝੂਠ ਬੋਲਣ ਦੀ ਕੀ ਰੌਲਾ ਜਿਹੜਾ ਉਹ ਪੈ ਗਿਆ ਸੀਗਾ। ਇਹ ਇਦਾਂ ਕਰਨ ਦੇ ਨਾਲ ਜਿਨ੍ਹਾਂ ਦੇ ਨਾਲ ਅਸਲ 'ਚ ਇਹ ਡਿਟੈਂਸ਼ਨ ਹੁੰਦੀਆਂ ਆ, ਲੋਕਾਂ ਨੇ ਸ਼ੱਕ ਕਰਨਾ ਵੀ ਯਾਰ ਕਿਤੇ ਇਹ ਵੀ ਤਾਂ ਨਹੀਂ ਹੁਣ ਝੂਠ ਬੋਲੀ ਜਾਂਦਾ। ਸੋ ਹੁਣ ਪਰ ਇਹ ਆ ਵੀ ਝੂਠ ਬੋਲਣ ਦੇ ਖਾਤਰ, ਫੈਬਰੀਕੇਟਡ ਸਟੋਰੀ ਪੁਸ਼ ਕਰਨ ਦੇ ਖਾਤਰ, ਨੈਸ਼ਨਲ ਸਪੌਟਲਾਈਟ ਹਾਸਲ ਕਰਨ ਦੀ ਖਾਤਰ ਨਕਵੀ ਨੂੰ ਜਿਹੜਾ ਹੁਣ $1 ਮਿਲੀਅਨ ਦਾ ਲਾਸੂਟ ਦਾ ਸਾਹਮਣਾ ਕਰਨਾ ਪਵੇਗਾ ਜੀ। ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ ਇੱਕ ਸੰਦਾਸ ਸਨੀ ਨਕਵੀ ਨਾਂ ਦੀ 28 ਸਾਲਾਂ ਦੀ ਜਿਹੜੀ ਯੂਐਸ ਸਿਟੀਜ਼ਨ ਸੀ, ਉਸਨੇ ਇਹ ਦੋਸ਼ ਲਾਏ ਸੀ ਆਈਸ ਵਾਲਿਆਂ ਦੇ ਉੱਤੇ ਵੀ ਇਹਨਾਂ ਨੇ ਇਸ ਨੂੰ 43 ਘੰਟੇ ਇਮੀਗ੍ਰੇਸ਼ਨ ਕਸਟਡੀ ਦੇ ਵਿੱਚ ਰੱਖਿਆ ਹੈਗਾ ਆ। ਜਿਹੜੀ ਸਨੀ ਨਕਵੀ ਆ, ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਕਾਫੀ ਜ਼ਿਆਦਾ ਅਟੈਂਸ਼ਨ ਜਿਹੜੀ ਉਹ ਮਿਲੀ ਜਦ ਪਿਛਲੇ ਮਹੀਨੇ ਜਦ ਇਹਨੇ ਇਹ ਦੁਹਾਈ ਪਾਈ ਵੀ ਇਸ ਨੂੰ ਅਨਲਾਫਲੀ ਆਈਸ ਵਾਲਿਆਂ ਨੇ ਡਿਟੇਨ ਕੀਤਾ 43 ਘੰਟਿਆਂ ਦੇ ਲਈ। ਆਈਸ ਵਾਲਿਆਂ ਨੇ ਡੀਐਚਐਸ ਨੇ ਕਿਹਾ ਵੀ ਇਹ ਟੋਟਲੀ ਝੂਠ ਆ, ਵੀ ਤੂੰ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਬਾਅਦ 'ਚ ਉਹਦੀਆਂ ਵੀਡੀਓਜ਼ ਵੀ ਜਾਰੀ ਕਰ ਦਿੱਤੀਆਂ ਵੀ ਪਹਿਲਾਂ ਮੇਨ 'ਚ ਆਈ, ਫਿਰ ਸੈਕੰਡਰੀ ਹੋਈ ਤੇ ਫਿਰ ਉਸਨੂੰ ਕੁਛ ਹੀ ਚਿਰ ਦੇ ਵਿੱਚ ਜਿਹੜੀ ਉੱਥੋਂ ਨਿਕਲ ਗਈ ਸੀਗੀ। ਤੇ ਕਹਿੰਦੇ ਵੀ ਡਿਟੇਨ ਉਹਨੇ ਤੇ ਇਹ ਦਾਅਵਾ ਕੀਤਾ ਸੀਗਾ ਵੀ ਵਰਕ ਟ੍ਰਿਪ ਤੋਂ ਆ ਰਹੀ ਸੀ ਵਾਪਸ ਟਰਕੀ ਤੋਂ। 5 ਮਾਰਚ ਦੀ ਜਿਹੜੀ ਗੱਲ ਆ, ਸ਼ਿਕਾਗੋ ਦੇ ਓਹੇਅਰ ਇੰਟਰਨੈਸ਼ਨਲ ਏਅਰਪੋਰਟ ਤੇ 30 ਘੰਟੇ ਜਿਹੜਾ ਉਸਨੂੰ ਡਿਟੇਨ ਕਰਕੇ ਰੱਖਿਆ, ਉੱਥੇ ਰੱਖਿਆ। ਫਿਰ ਆਈਸ ਦੀ ਫੈਸਿਲਿਟੀ ਜਿਹੜੀ ਬ੍ਰੌਡ ਵਿਊ ਆ, ਉੱਥੇ ਉਸਨੂੰ ਟ੍ਰਾਂਸਫਰ ਕਰ ਦਿੱਤਾ ਗਿਆ। ਵਿਸਕੌਨਸਨ ਦੀ ਜੇਲ੍ਹ ਦੇ ਵਿੱਚ ਜਿਹੜੇ ਕਹਿੰਦੇ ਵੀ ਉਹ ਪਹੁੰਚ ਗਈ। ਹੋਮਲੈਂਡ ਸਿਕਿਉਰਿਟੀ ਨੇ ਪਰ ਉਹਦੀ ਸਰਵੇਲੈਂਸ ਫੁਟੇਜ ਆ ਏਅਰਪੋਰਟ ਦੀ ਉਹ ਸ਼ੋਅ ਕਰ ਦਿੱਤੀ ਵੀ ਸੈਕੰਡਰੀ ਇਨਸਪੈਕਸ਼ਨ ਜ਼ੋਨ ਦੇ ਵਿੱਚ ਸਵੇਰੇ ਆਉਂਦੀ ਆ ਤੇ 1 ਘੰਟੇ ਬਾਅਦ ਉਹ ਉੱਥੋਂ ਨਿਕਲ ਜਾਂਦੀ ਆ। ਕਹਿੰਦੇ ਵੀ ਮਿਸ ਨਕਵੀ ਜਿਹੜੀ ਆ ਉਹ 90 ਮਿੰਟਾਂ ਦੇ ਵਿੱਚ ਯੂਐਸ 'ਚ ਆਉਣ ਤੋਂ ਬਾਅਦ 'ਚ ਚਲੇ ਗਈ ਸੀਗੀ ਤੇ ਹੁਣ ਆਈਸ ਵਾਲੇ ਡੀਐਚਐਸ ਵਾਲੇ ਇਸ ਬੀਬੀ ਨੂੰ $1 ਮਿਲੀਅਨ ਦੇ ਲਈ ਲਾਸੂਟ ਜਿਹੜਾ ਇਸ ਦੇ ਉਲਟ ਜਿਹੜਾ ਉਹ ਪਾਉਣ ਜਾ ਰਹੇ ਆ। ਕਹਿੰਦੇ ਆ ਵੀ ਡੀਐਚਐਸ ਵਾਲੇ ਕਹਿ ਰਹੇ ਵੀ ਤੂੰ ਤਾਂ ਭਾਈ ਝੂਠ ਬੋਲਿਆ,
ਸਾਡਾ ਨਾਮ ਜਿਹੜਾ ਹੈ ਉਹ ਇੱਕ ਹਿਸਾਬ ਦੇ ਨਾਲ ਬਦਨਾਮ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਤੇ ਟੋਟਲੀ ਫੇਕ ਕੀਤਾ ਜਿਹੜਾ 43 ਆਵਰ ਇਮੀਗ੍ਰੇਸ਼ਨ ਕਸਟਡੀ। ਲੋਕਾਂ ਨੇ ਇਹ ਗੱਲ ਨੂੰ ਹਰਜੋਤ ਸਿੰਘ ਜੀ ਤਾਂ ਕਰਕੇ ਚੁੱਕਿਆ ਕਿਉਂਕਿ ਬੀਤੇ ਜਿਹੜੇ ਦਿਨਾਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਆਪਾਂ ਨੂੰ ਪਤਾ ਆ ਵੀ ਆਈਸ ਦੀ ਡਿਟੈਂਸ਼ਨ ਫੈਸਿਲਿਟੀ ਦੀਆਂ ਜਿਹੜੀਆਂ ਖਬਰਾਂ ਆ ਰੌਲਾ ਆ ਉਹ ਖਾਸਾ ਜਿਹੜਾ ਉਹ ਪੈ ਰਿਹਾ ਸੀਗਾ। ਪਤਾ ਨਹੀਂ ਹੁਣ ਇਸਨੇ ਕਲਾਊਟ ਕਰਨ ਦੇ ਲਈ ਜਾਂ ਲਾਈਕ ਜਾਂ ਕਹਿ ਲਓ ਵੀ ਸਿੰਪਥੀ ਹਾਸਿਲ ਕਰਨ ਦੇ ਲਈ ਇਹ ਝੂਠ ਜਿਹੜਾ ਆ ਉਹ ਬੋਲ ਦਿੱਤਾ ਤੇ ਉਹਦੇ ਕਰਕੇ ਹੁਣ ਇਸ ਨੂੰ $1 ਮਿਲੀਅਨ ਦਾ ਲਾਸੂਟ ਜਿਹੜਾ ਉਹ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਸੋ ਡੌਜ ਕਾਉਂਟੀ ਦੇ ਜਿਹੜੇ ਸ਼ੈਰਿਫ ਆ ਡੇਲ ਸ਼ਮਿਟ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹ ਦੱਸਿਆ ਵੀ ਇਲੀਨੋਇਸ ਦੀ ਜਿਹੜੀ ਉਹ ਹੈਮਪਟਨ ਇਨ ਦੇ ਵਿੱਚ ਜਿਹੜੀ ਉਹ ਰੁਕ ਗਈ ਸੀਗੀ ਪੂਰੇ ਉਸ ਸਮੇਂ ਦੇ ਲਈ ਜਿਹਦੇ ਵਿੱਚ ਇਹ ਦਾਅਵਾ ਕਰਦੀ ਰਹੀ ਵੀ ਮੈਨੂੰ ਆਈਸ ਵਾਲਿਆਂ ਨੇ ਡਿਟੇਨ ਕਰਕੇ ਜਿਹੜਾ ਉਹ ਰੱਖਿਆ ਸੀਗਾ। ਪਰ ਹੈਰਾਨੀ ਦੀ ਗੱਲ ਆ ਹਰਜੋਤ ਸਿੰਘ ਜੀ ਵੀ ਅੱਜ ਦੇ ਜ਼ਮਾਨੇ 'ਚ ਜਦੋਂ ਵੀਡੀਓ ਫੁਟੇਜ ਆ ਜਦੋਂ ਸਾਰੀਆਂ ਚੀਜ਼ਾਂ ਆ ਹਰ ਇੱਕ ਚੀਜ਼ ਦਾ ਡਾਟਾ ਕਲੈਕਟ ਹੋ ਰਿਹਾ ਤੇ ਬੀਬੀ ਨੇ ਝੂਠ ਬੋਲਣ ਦੀ ਕੀ ਰੌਲਾ ਜਿਹੜਾ ਉਹ ਪੈ ਗਿਆ ਸੀਗਾ। ਇਹ ਇਦਾਂ ਕਰਨ ਦੇ ਨਾਲ ਜਿਨ੍ਹਾਂ ਦੇ ਨਾਲ ਅਸਲ 'ਚ ਇਹ ਡਿਟੈਂਸ਼ਨ ਹੁੰਦੀਆਂ ਆ ਲੋਕਾਂ ਨੇ ਸ਼ੱਕ ਕਰਨਾ ਵੀ ਯਾਰ ਕਿਤੇ ਇਹ ਵੀ ਤਾਂ ਨਹੀਂ ਹੁਣ ਝੂਠ ਬੋਲੀ ਜਾਂਦਾ। ਸੋ ਹੁਣ ਪਰ ਇਹ ਆ ਵੀ ਝੂਠ ਬੋਲਣ ਦੇ ਖਾਤਰ ਫੈਬਰੀਕੇਟਡ ਸਟੋਰੀ ਪੁਸ਼ ਕਰਨ ਦੇ ਖਾਤਰ ਨੈਸ਼ਨਲ ਸਪੌਟਲਾਈਟ ਹਾਸਲ ਕਰਨ ਦੀ ਖਾਤਰ ਨਕਵੀ ਨੂੰ ਜਿਹੜਾ ਹੁਣ $1 ਮਿਲੀਅਨ ਦਾ ਲਾਸੂਟ ਦਾ ਸਾਹਮਣਾ ਕਰਨਾ ਪਵੇਗਾ। ਜੀ